तुसें गल सुनी होनी है कदे कई बारी बंदे एक दूजे नूं आंदे ने ओ बह जा तू एडा माजू भलवान माजू भलवान सी गुजराले दा ओहदे दौर दी गल है कि शेखूपुरे मोड़ ते ना एक बंदे ने मकान किराए ते चाढ़िया चा उस वेले अजे इंज रौनक मेले नहीं सन शेखूपुरे मोड़ ते ਉਹ ਜਿਹੜੇ ਕਿਰਾਏਦਾਰ ਸਨ ਉਹ ਨਾ ਉਹਨੂੰ ਕਦੇ ਕਿਰਾਇਆ ਦੇਣ ਨਾ ਉਹਦਾ ਮਕਾਨ ਖਾਲੀ ਕਰਨ ਉਹ ਜਿਸ ਵੇਲੇ ਕਿਤੇ ਕਿਰਾਇਆ ਲੈਣ ਜਾਏ ਨਾ ਉਤੋਂ ਬੀਬੀ ਅੰਦਰੋਂ ਜਨਾਬ ਨਿਕਲੇ ਕਰੇ ਉਹਨੂੰ ਉਹ ਗਾਲੀ ਵੀ ਕੱਢੇ ਕਰੇ ਬਿਜ਼ਤ ਵੀ ਕਰੇ ਉਹ ਬੰਦਾ ਬੜਾ ਤੰਗ ਆ ਗਿਆ ਉਹ ਜਨਾਬ ਮਾਜੂ ਭਲਵਾਨ ਦੇ ਆ ਕੇ ਮੱਥੇ ਲੱਗਾ ਉਸ ਆ ਕੇ ਉਹਨੂੰ ਆਖਿਆ ਕਿ ਭਲਵਾਨ ਯਾਰ ਵੇਖ ਕਿੱਡੀ ਮਾੜੀ ਗੱਲ ਏ ਮੈਂ ਇੱਕ ਤੇ ਉਹ ਮੇਰੇ ਮਕਾਨ 'ਚ ਰਹਿੰਦੇ ਨੇ ਜਾਂ ਮੈਂ ਜਿਸ ਵੇਲੇ ਕਿਰਾਇਆ ਲੈਣ ਜਾਂਦਾ ਅੱਗੋਂ ਗਾਲੀ ਕੱਢਦੇ ਨੇ ਬਿਜ਼ਤ ਕਰ ਛੱਡਦੇ ਨੇ ਉਹ ਮਕਾਨ ਖਾਲੀ ਕਰਾਣਾ ਮਾਜੂ ਭਲਵਾਨ ਸੀ ਬਦਮਾਸ਼ ਆਦਮੀ ਸੀ ਲੇਕਿਨ ਇਹ ਕਿ ਅਸੂਲ ਪਸੰਦ ਸਨ ਉਹਨੇ ਜਨਾਬ ਉਹਨੂੰ ਆਖਿਆ ਕਿ ਬਈ ਮਕਾਨ ਤੇਰਾ ਖਾਲੀ ਹੋ ਜਾਏਗਾ ਜਾ ਟੁਰ ਜਾ ਉਹ ਟੁਰ ਗਿਆ ਅਗਲੇ ਦਿਨ ਸਵੇਰੇ ਸਵੇਰੇ ਜਨਾਬ ਮਾਜੂ ਭਲਵਾਨ ਉਹ ਹੀ ਮਕਾਨ ਜਿਹੜਾ ਖਾਲੀ ਕਰਾਉਣਾ ਸੀ ਜਾ ਕੇ ਉਹਦਾ ਬੂਹਾ 'ਚ ਖੜਕਾਇਆ ਉਹ ਰੂਟੀਨ ਦੇ ਨਾਲ ਹੀ ਉਹ ਬੀਬੀ ਬਾਹਰ ਆਈ ਮਾਜੂ ਭਲਵਾਨ ਨੇ ਆਖਿਆ ਕਿ ਬੀਬੀ ਇਹ ਮਕਾਨ ਦਾ ਜਾਂ ਉਹਨਾਂ ਨੂੰ ਕਿਰਾਇਆ ਦਿਓ ਜਾਂ ਮਕਾਨ ਖਾਲੀ ਕਰੋ ਉਹ ਬੀਬੀ ਆਖਿਆ ਤੂੰ ਮਾਜੂ ਹੋਵੇਂਗਾ ਤੇ ਆਪਣੇ ਘਰ ਹੋਵੇਂਗਾ ਅਸੀਂ ਕਦੀ ਕਿਸੇ ਨੂੰ ਬਦਮਾਸ਼ ਨਹੀਂ ਇੰਜ ਤੇ ਆਊ ਤੇ ਉਹਨੂੰ ਵੀ ਅੱਗੋਂ ਗਾਲੀ ਹੋ ਗਈ ਲਾਲਾ ਫੜ ਲਓ ਹੋ ਗਈ ਜਨਾਬ ਉਹ ਮਾਜੂ ਭਲਵਾਨ ਸੀ ਅਗਰ ਉੱਥੇ ਉਹ ਗੁੱਸਾ ਕਰਦਾ ਜਾਂ ਕੁਝ ਜੋ ਵੀ ਕਰਨਾ ਚਾਹੁੰਦਾ ਉਹ ਕਰ ਸਕਦਾ ਸੀ ਲੇਕਿਨ ਉਹ ਮਾਜੂ ਭਲਵਾਨ ਨੇ ਜਨਾਬ ਉਹਦੀ ਬਾਂਹ ਫੜੀ ਉਹਨੂੰ ਆਖਿਆ ਉਹ ਭੈਣ ਮੇਰੀ ਇਹ ਗੱਲ ਤੇ ਸੁਣੋ ਬਾਜੀ ਉਰਾਂ ਤੇ ਆ ਬਾਜੀ ਅਸੀਂ ਕੋ ਤੇਰੇ ਨਾਲ ਵਾਲਾ ਲੜਨ ਆਏ ਆ ਵਾਲਾ ਉਰਾਂ ਉਹਨੂੰ ਖਿੱਚਦਿਆਂ ਜਨਾਬ ਉਹ ਲਿਆ ਸੜਕ ਤੇ ਨਾਲ ਉਧਰੋਂ ਬੱਸ ਆ ਗਈ ਮਾਜੂ ਭਲਵਾਨ ਨੇ ਸੜਕ ਤੇ ਜਨਾਬ ਬੱਸ ਡੱਕੀ ਬੱਸ ਦੇ ਕਨੈਕਟਰ ਨੂੰ ਉਤਾਰ ਕੇ ਉਹਨੂੰ ਆਖਿਆ ਉਰਾਂ ਮੈਨੂੰ ਜਾਣਨਾ ਉਹਦਾ ਕਹਿ ਲਿਆ ਭਲਵਾਨ ਤੈਨੂੰ ਕਿਹੜਾ ਬੰਦਾ ਨਹੀਂ ਭਲਾ ਜਾਣਦਾ ਮਾਜੂ ਭਲਵਾਨ ਆਖਿਆ ਕਿ ਆ ਮੇਰੀ ਭੈਣ ਹੀ ਇਹ ਸ਼ੇਖੂਪੁਰੇ ਵਿਆਹੀ ਹੈ ਤੇ ਉੱਥੋਂ ਆਈ ਹੈ ਲੜ ਕੇ ਇਹਨੂੰ ਜਦੋਂ ਘੱਲੀਏ ਨਾ ਇਹ ਜਾਂਦੀ ਨਹੀਂ ਇਹ ਪਿੱਟੇ ਕੁੱਟੇ ਰੁੱਸੇ ਰੌਲਾ ਪਾਏ ਜੋ ਵੀ ਕਰੇ ਤੂੰ ਇਹਨੂੰ ਸ਼ੇਖੂਪੁਰੇ ਤੋਂ ਪੀਆਂ ਨਹੀਂ ਲਾਣਾ ਤੇ ਇਹਦੇ ਕੋਲੋਂ ਕਿਰਾਇਆ ਵੀ ਨਹੀਂ ਪੁੱਛਣਾ ਜੇ ਤੂੰ ਕਿਰਾਇਆ ਪੁੱਛਿਆ ਤੇ ਤੈਨੂੰ ਮੈਂ ਪੁੱਛਾਂਗਾ ਉਹਦਾ ਕਹਿੰਦਾ ਨਹੀਂ ਭਲਵਾਨ ਜੀ ਤੁਸੀਂ ਆਓ ਜੀ ਆਪਾਂ ਨਹੀਂ ਨਾ ਚੜਨ ਉਹਨੇ ਨਾਲ ਉਹ ਦੂਜੇ ਹੈਲਪਰ ਮੁੰਡੇ ਨੂੰ ਲਾ ਕੇ ਧਿੱਕ ਤੱਕ ਕੇ ਆਪਾਂ ਜੀਆਂ ਨੂੰ ਵਿੱਚ ਵਾੜਿਆ ਉਧਰੋਂ ਲਲਕਾਰਾ ਮਾਰਿਆ ਚਲੋ ਜੀ ਉਸਤਾਦ ਜੀ ਅੱਲਾ ਦੇ ਸਪੁਰਦ ਉਹ ਮਾਈਰੀ ਅਜੇ ਸ਼ੇਖੂਪੁਰੇ ਨਾ ਪਹੁੰਚੇ ਤੇ ਪਿੱਛੋਂ ਮਾਜੂ ਭਲਵਾਨ ਨੇ ਮਕਾਨ ਖਾਲੀ ਕਰਾ ਦਿੱਤਾ ਉਹ ਹਰ ਟਾਈਮ ਇਹ ਨਹੀਂ ਕਿ ਜ਼ਰੂਰੀ ਹੈ ਕਿ ਤੁਸੀਂ ਗੁੱਸਾ ਹੀ ਕਰੋ ਜਾਂ ਜਜ਼ਬਾਤ ਦੇ ਨਾਲ ਜਾਂ ਆਪਣੀ ਤਾਕਤ ਦੇ ਨਾਲ ਕੁਝ ਕਰੋ ਕੁਝ ਗੱਲਾਂ ਹੌਸਲੇ ਨਾਲ ਤਸੱਲੀ ਨਾਲ ਤਰਕੀਬ ਦੇ ਨਾਲ ਵੀ ਅੰਜਾਮ ਦੇ ਲੈਣੀਆਂ ਚਾਹੀਦੀਆਂ ਨੇ